ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਭਾਰਤੀ ਮੂਲ ਦੇ ਡਾਕਟਰ ਦੀਆਂ ਕਰਤੂਤਾਂ ਜੋ ਤੁਹਾਨੂੰ ਦੱਸੀਆਂ ਤਾਂ ਤੁਹਾਡਾ ਜਿਹੜਾ ਸਿਰ ਆ ਉਹ ਸ਼ਰਮ ਦੇ ਨਾਲ ਝੁਕ ਜੂਗਾ, ਕਿਉਂਕਿ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ, ਕਿਉਂਕਿ ਡਾਕਟਰ ਜਾਨ ਬਚਾਉਂਦਾ ਕਿਸੇ ਦੀ, ਉਹ ਜ਼ਖਮੀਆਂ ਦਾ ਇਲਾਜ ਕਰਦਾ, ਉਹ ਮਾਨਸਿਕ ਤੌਰ ਤੇ ਜਿਹੜੇ ਬਿਮਾਰ ਲੋਕ ਹੁੰਦੇ ਨੇ ਉਹਨਾਂ ਨੂੰ ਹੈਂਡਲ ਕਰਦਾ। ਤੇ ਪਰ ਇਹ ਜਿਹੜਾ ਡਾਕਟਰ ਹੈ ਇਹਨੇ ਅਜਿਹੀਆਂ ਕਰਤੂਤਾਂ ਖਾਸ ਤੌਰ ਤੇ ਬੱਚਿਆਂ ਦੇ ਨਾਲ ਤੇ ਬੀਬੀਆਂ ਦੇ ਨਾਲ ਕੀਤੀਆਂ, ਜਿਨ੍ਹਾਂ ਕਰਕੇ ਡਾਕਟਰੀ ਪੇਸ਼ੇ ਨੂੰ ਨਾ ਸਿਰਫ ਇਹਨੇ ਬਦਨਾਮ ਕੀਤਾ ਬਲਕਿ ਡਾਕਟਰੀ ਵਰਗੇ ਇਸ ਪਵਿੱਤਰ ਪੇਸ਼ੇ ਨੂੰ ਦਾਗਦਾਰ ਕੀਤਾ। ਤੇ ਇਹੋ ਜਿਹੇ ਕੋਈ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਗਿਰੇ ਹੋਏ ਘਟੀਆ ਇਨਸਾਨ ਨੇ, ਇਹਨਾਂ ਨੂੰ ਕੋਈ ਹੱਕ ਨਹੀਂਗਾ ਕਿ ਇਹੋ ਜਿਹੇ ਪੇਸ਼ੇ ਦੇ ਵਿੱਚ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਉਣ। ਪੂਰਾ ਮਾਮਲਾ ਕੀ ਹੈ ਇਹਦੇ ਬਾਰੇ ਦੱਸਾਂਗੇ ਤੇ ਨਾਲ ਹੀ ਡਾਕਟਰਾਂ ਦੀ ਗੱਲ ਕਿਉਂਕਿ ਤਾਂ ਚੱਲ ਰਹੀ ਹੈ ਕਿਉਂਕਿ ਇਸ ਵੇਲੇ ਵੀ ਭਾਰਤ ਦੇ ਵਿੱਚ ਮੋਦੀ ਸਰਕਾਰ ਦੀ ਜਾਂ ਭਾਰਤ ਦੇ ਨਿਜ਼ਾਮ ਦੀ ਕਾਫੀ ਫਜ਼ੀਅਤ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ ਕੋਲਕਾਤਾ ਰੇਪ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਰਾਜਸਥਾਨ ਦੇ ਵਿੱਚ ਤੇ ਯੂਪੀ ਦੇ ਵਿੱਚ ਵੀ ਕਈ ਬਲਾਤਕਾਰ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਰਿਪੋਰਟ ਹੋਈਆਂ ਨੇ। ਤੇ ਬਹੁਤ ਸਾਰੀਆਂ ਘਟਨਾਵਾਂ ਜਾਂ ਤਾਂ ਸਿਹਤ ਜਿਹੜਾ ਸਿਸਟਮ ਹੈ, ਸਿਹਤ ਦੇ ਨਾਲ ਜਿਵੇਂ ਹਸਪੀਟਲ ਜਾਂ ਮੈਡੀਕਲ ਕਾਲਜ ਤੇ ਜਾਂ ਇਸੇ ਤਰ੍ਹਾਂ ਨਾਲ ਸਿੱਖਿਆ ਦੇ ਨਾਲ ਜੁੜੇ ਜਿਹੜੇ ਇੰਸਟੀਚਿਊਟਸ ਨੇ, ਅਦਾਰੇ ਨੇ, ਜਿਨ੍ਹਾਂ ਦੇ ਵਿੱਚ ਸਕੂਲ ਤੇ ਕਾਲਜਾਂ ਦਾ ਆਪਾਂ ਨਾਂ ਲੈ ਸਕਦੇ ਹਾਂ, ਉਹਨਾਂ ਦੇ ਵਿੱਚੋਂ ਆ ਰਹੀਆਂ ਨੇ। ਇਹ ਜਿਹੜਾ ਡਾਕਟਰ ਹੈ ਇਹ ਆਕਲੈਂਡ ਕਾਉਂਟੀ ਦਾ ਮਾਮਲਾ ਹੈ। ਪੂਰਾ ਆਕਲੈਂਡ ਕਾਉਂਟੀ ਦਾ ਸ਼ਹਿਰ ਹੈ ਰੋਚੈਸਟਰ ਹਿਲਸ, ਉੱਥੇ ਇਹ ਪ੍ਰੈਕਟਿਸ ਕਰਦਾ ਸੀ, ਉੱਥੇ ਇਲਾਜ ਕਰਦਾ ਸੀਗਾ। ਤੇ ਇਹਨੇ ਜਿਹੜਾ ਮਰੀਜ਼ਾਂ ਦੇ ਨਾਲ ਟਰੀਟ ਕੀਤਾ ਜਾਂ ਇਹਨੇ ਜਿਹੜੀਆਂ ਮਰੀਜ਼ ਬੀਬੀਆਂ ਆਉਂਦੀਆਂ ਸੀਗੀਆਂ ਉਹਨਾਂ ਦੀਆਂ ਗੁਪਤ ਤਰੀਕੇ ਦੇ ਨਾਲ ਵੀਡੀਓ ਬਣਾਈਆਂ। ਮਾਮਲਾ ਕੀ ਹੈ ਪੂਰਾ 40 ਸਾਲਾ ਭਾਰਤੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਅਮਰੀਕਾ ਦੀ ਆਕਲੈਂਡ ਕਾਉਂਟੀ ਦੇ ਵਿੱਚ ਰੋਚੈਸਟਰ ਸ਼ਹਿਰ ਦੇ ਹਿਲਸ ਦੇ ਵਿੱਚ। ਇਹਦਾ ਨਾਮ ਦੱਸਿਆ ਗਿਆ ਉਮਰ ਐਜਾਜ਼ ਤੇ ਇਹ 8 ਅਗਸਤ ਨੂੰ ਗ੍ਰਿਫਤਾਰ ਕੀਤਾ ਸੀਗਾ, ਲੰਘੀ 8 ਅਗਸਤ ਨੂੰ। ਇੱਕ ਟੀਵੀ ਚੈਨਲ ਦੀ ਰਿਪੋਰਟ ਨੇ ਇਹ ਦਾਅਵਾ ਕੀਤਾ ਹੈ ਕਿ ਉਹਨੇ ਬਾਥਰੂਮ ਤੇ ਕੱਪੜੇ ਬਦਲਣ ਵਾਲੀਆਂ ਥਾਵਾਂ ਤੇ ਹਸਪਤਾਲ ਦੇ ਕਮਰਿਆਂ ਤੇ ਇੱਥੋਂ ਤੱਕ ਕਿ ਆਪਣੇ ਘਰ ਦੇ ਵਿੱਚ ਕਈ ਥਾਈਂ ਕੈਮਰੇ ਲਾਏ ਹੋਏ ਸੀਗੇ, ਜਿੱਥੇ ਤਾਂ ਉਹਨੂੰ ਪੇਸ਼ੈਂਟ ਜਾਂ ਮਰੀਜ਼ਾਂ ਨੂੰ ਜਾਂ ਉਹਨੂੰ ਜਿਨ੍ਹਾਂ ਦੀ ਅਪਾਇੰਟਮੈਂਟ ਹੁੰਦੀ ਸੀਗੀ ਉਹਨਾਂ ਨੂੰ ਮਿਲਣ ਆਈਆਂ ਬੀਬੀਆਂ ਦੀ, ਜਿੱਥੇ ਉਹ ਵੀਡੀਓ ਨਹੀਂ ਰਿਕਾਰਡ ਕਰ ਸਕਦਾ ਸੀਗਾ ਜਿੰਨੀਆਂ ਥਾਵਾਂ ਤੇ, ਤਾਂ ਉੱਥੇ ਉਹਨੇ ਇਸ ਤਰੀਕੇ ਦੀਆਂ ਡਿਵਾਈਸ ਫਿੱਟ ਕੀਤੇ ਹੋਏ ਸੀਗੇ ਜਿੱਥੋਂ ਉਹ ਉਹਨਾਂ ਦੀ ਆਡੀਓ ਵੀ ਹਾਸਲ ਕਰ ਲੈਂਦਾ ਸੀਗਾ। ਮਸਲਨ ਕੋਈ ਮਰੀਜ਼ ਬੀਬੀਆਂ ਉਹਦੇ ਕੋਲੇ ਗਈਆਂ ਨੇ ਅਪਾਇੰਟਮੈਂਟ ਤੇ, ਸੇਮ ਅਪਾਇੰਟਮੈਂਟ ਤੇ ਜਾਂ ਕੋਈ ਵੇਟ ਕਰ ਰਹੀਆਂ ਨੇ, ਤਾਂ ਉਹਨਾਂ ਦੀ ਜਿਹੜੀ ਆਪਸੀ ਕਨਵਰਸੇਸ਼ਨ ਹੈ, ਆਪਸੀ ਰੋਗਾਂ ਨੂੰ ਲੈ ਕੇ, ਹੁਣ ਇਨਸਾਨਾਂ ਨੂੰ, ਮਰਦਾਂ ਨੂੰ, ਬੀਬੀਆਂ ਨੂੰ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਨੇ, ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਸਿਹਤ ਨੂੰ ਲੈ ਕੇ, ਤਾਂ ਉਹ ਜਿਹੜੀ ਕਨਵਰਸੇਸ਼ਨ ਆ ਉਹ ਵੀ ਇਹ ਆਪਣੇ ਡਿਵਾਈਸਿਸ ਦੇ ਵਿੱਚ ਆਡੀਓ ਦੇ ਵਿੱਚ ਰਿਕਾਰਡ ਕਰਦਾ ਸੀਗਾ। 13,000 ਵੀਡੀਓ ਬਰਾਮਦ ਕੀਤੀਆਂ ਗਈਆਂ ਨੇ। ਇਹਦੇ ਜਿਹੜੇ ਘਰੋਂ ਹਾਰਡ ਡਰਾਈਵ ਬਰਾਮਦ ਹੋਈ ਹੈ। ਦੱਸਣ ਦੇ ਮੁਤਾਬਕ ਉਹਦੇ ਘਰ ਦੀ ਤਲਾਸ਼ੀ ਲਈ ਗਈ। ਸ਼ੈਰਿਫ ਸੀਗੇ ਮਾਈਕ ਬਾਊਚਰ, ਉਹਨਾਂ ਨੇ ਕਿਹਾ ਕਿ ਇਹ ਮਾਮਲਾ ਇੰਨਾ ਕੁ ਗੁੰਝਲਦਾਰ ਤੇ ਇੰਨਾ ਕੁ ਗੰਭੀਰ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਦੇ ਲਈ ਕਈ ਮਹੀਨੇ ਲੱਗ ਜਾਣਗੇ। ਜਾਂਚ ਅਧਿਕਾਰੀਆਂ ਵੱਲੋਂ ਜਿਹੜੀਆਂ ਡਾਕਟਰ ਦੇ ਘਰੋਂ ਮਿਲੀਆਂ ਹਜ਼ਾਰਾਂ ਵੀਡੀਓਜ਼ ਆ ਉਹਨਾਂ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ। ਤੇ ਇਹ ਨਾ ਸਿਰਫ ਬੀਬੀਆਂ ਬਲਕਿ ਜਿਹੜੇ ਇਹਦੇ ਕਲੀਨਿਕ ਦੇ ਵਿੱਚ ਜਾਂ ਇਹਦੇ ਜਿਹੜੇ ਬੱਚੇ ਆਉਂਦੇ ਸੀਗੇ ਉਹਨਾਂ ਦੀਆਂ ਵੀ ਇਹਨੇ ਵੀਡੀਓਜ਼ ਬਣਾਈਆਂ। ਉਹਨਾਂ ਨੂੰ ਆਪਣੇ ਘਰ ਦੇ ਵਿੱਚ ਕਈ ਥਾਈਂ ਕੈਮਰੇ ਲੁਕਾਏ ਹੋਏ ਸੀਗੇ, ਬਾਥਰੂਮ, ਕੱਪੜੇ ਬਦਲਣ ਵਾਲੀਆਂ ਥਾਵਾਂ ਦੇ ਉੱਤੇ, ਹਸਪੀਟਲ ਦੇ ਕਮਰਿਆਂ ਦੇ ਵਿੱਚ। ਤੇ ਇਸ ਤੋਂ ਪਤਾ ਇਹ ਵੀ ਲੱਗਦਾ ਕਿ ਇਹਨੇ 2 ਸਾਲ ਤੱਕ ਦੇ ਬੱਚਿਆਂ ਦੀਆਂ ਤਸਵੀਰਾਂ, 2 ਸਾਲ ਤੋਂ ਵੱਡੇ ਬੱਚਿਆਂ ਦੀਆਂ ਤਸਵੀਰਾਂ ਖਿੱਚੀਆਂ, ਵੀਡੀਓਜ਼ ਬਣਾਈਆਂ। ਉਸ ਤੋਂ ਬਾਅਦ ਕਹਿੰਦੇ ਪਤਾ ਲੱਗਣ ਤੋਂ ਬਾਅਦ ਐਜਾਜ਼ ਦੀ ਪਤਨੀ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਤੇ ਉਸ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਰਿਹਾ ਉਮਰ ਐਜਾਜ਼ ਦਾ। ਤੁਸੀਂ ਦੇਖੋ ਕਿ ਡਾਕਟਰ ਕੋਲੇ ਜਦੋਂ ਬੰਦਾ ਜਾਂਦਾ ਤੇ ਉਹ ਸੋਚਦਾ ਕਿ ਇਹ ਬੰਦਾ ਮੇਰੀ ਜਾਨ ਬਚਾਊਗਾ, ਇਹ ਬੰਦਾ ਮੇਰੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਜੋ ਬਿਮਾਰੀ ਹੈ ਉਹਦਾ ਇਲਾਜ ਕਰੂਗਾ, ਉਸ ਤੋਂ ਬਾਅਦ ਮੈਂ ਤੰਦਰੁਸਤ ਹੋਊਂਗਾ। ਤੇ ਉੱਥੇ ਜਾ ਕੇ ਬੰਦਾ ਕਿਸੇ ਵੀ ਚੀਜ਼ ਤੋਂ ਡਾਕਟਰ ਦੀ ਜੋ ਮੈਡੀਕਲ ਉਪਕਰਨਾਂ ਦੇ ਨਾਲ ਉਹਨੇ ਜੋ ਜਾਂਚ ਕਰਨੀ ਹੁੰਦੀ ਹੈ ਤਾਂ ਉਹ ਆਪਾਂ ਸਾਰੇ ਉਸ ਚੀਜ਼ ਨੂੰ ਐਕਸੈਪਟ ਕਰਦੇ ਹਾਂ, ਉਹਦੀ ਜਾਂਚ ਦੇ ਵਿੱਚ ਹਰ ਤਰ੍ਹਾਂ ਦੀ ਕੋਆਪਰੇਸ਼ਨ ਜਾਂ ਉਹਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਹਾਂ। ਪਰ ਕੀ ਕੋਈ ਬੰਦਾ ਇੰਨਾ ਗਿਰਿਆ ਹੋ ਸਕਦਾ ਹੈ ਕਿ ਇੱਕ ਬੰਦਾ ਉਹਦੇ ਕੋਲੇ ਇਲਾਜ ਕਰਵਾਉਣ ਦੇ ਲਈ ਆਵੇ ਤੇ ਉਹ ਉਹਦੀਆਂ ਵੀਡੀਓਜ਼ ਬਣਾ ਲਏ, ਜਾਂ ਉਹਦੇ ਉਸ ਹਾਲਤ ਦੇ ਵਿੱਚ ਜਦੋਂ ਉਹਦੇ ਕੱਪੜੇ ਠੀਕ ਨਹੀਂ ਹੈ ਜਾਂ ਉਹ ਕੱਪੜੇ ਚੇਂਜ ਕਰਨਾ ਚਾਹੁੰਦਾ ਜੇ ਕੱਪੜੇ ਚੇਂਜ ਕਰ ਰਿਹਾ, ਤਾਂ ਇਦੋਂ ਘਟੀਆ ਇਨਸਾਨ ਕੀ ਹੋਊਗਾ? ਇਦੋਂ ਘਟੀਆ ਆਪਣੇ ਪੇਸ਼ੇ ਤੋਂ ਦਾਗਦਾਰ ਕਰਨ ਵਾਲੀ ਕੋਈ ਮਿਸਾਲ ਮਿਲ ਸਕਦੀ ਹੈ? ਇੱਕ ਪਾਸੇ ਜਿੱਥੇ ਦੁਨੀਆ ਭਰ ਦੇ ਵਿੱਚ ਇਸ ਟਾਈਮ ਭਾਰਤ ਦੀ ਸਰਕਾਰ ਨੂੰ ਜਿਹੜੀਆਂ ਨੇ ਉਹਨਾਂ ਦੀ ਆਲੋਚਨਾ ਹੋ ਰਹੀ ਹੈ ਜਾਂ ਉਹਨੂੰ ਲਾਹਣਤਾਂ ਪੈ ਰਹੀਆਂ ਨੇ ਦੁਨੀਆ ਭਰ ਦੇ ਵਿੱਚ ਔਰਤਾਂ ਦੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਾਂ ਔਰਤਾਂ ਪ੍ਰਤੀ ਜਿਹੜੇ ਜ਼ੁਲਮ ਵੱਧ ਰਹੇ ਨੇ ਉਹਨਾਂ ਦੇ ਲਿਹਾਜ਼ ਦੇ ਨਾਲ, ਤਾਂ ਦੂਜੇ ਪਾਸੇ
ਇਸ ਖਬਰ ਨੇ ਵੀ ਭਾਰਤੀ ਮੂਲ ਦੇ ਲੋਕਾਂ ਉੱਤੇ ਕਾਫੀ ਸਵਾਲ ਖੜੇ ਕੀਤੇ ਨੇ, ਖਾਸ ਤੌਰ ਤੇ ਜਿਹੜੇ ਇਸ ਪ੍ਰੈਕਟਿਸ ਦੇ ਵਿੱਚ ਨੇ। ਮੈਂ ਸਾਰਿਆਂ ਨੂੰ ਮਾੜੇ ਨਹੀਂ ਕਹਿੰਦਾ, ਪਰ ਤੁਸੀਂ ਦੇਖੋ ਕਿ ਜਦੋਂ ਇਧਰਲੇ ਲੋਕ ਇਹ ਖਬਰਾਂ ਪੜ੍ਹਦੇ ਨੇ ਤਾਂ ਕੀ ਉਹ ਇਸ ਮੂਲ ਦੇ ਲੋਕਾਂ ਦੇ ਜਾਂ ਇਹੋ ਜਿਹੇ ਲੋਕਾਂ ਦੇ ਸੰਪਰਕ ਦੇ ਵਿੱਚ ਆਉਣ ਤੋਂ ਗੁਰੇਜ਼ ਨਹੀਂ ਕਰਨਗੇ? ਜਦੋਂ ਆਪਣੇ ਭਾਈਚਾਰਿਆਂ ਦੇ ਵਿੱਚ ਇਹ ਜਿਹੀ ਡਿਸਕਸ਼ਨ ਕਰਨਗੇ ਤਾਂ ਇਹਦਾ ਅਸਰ ਜਿਹੜੇ ਸਾਡੇ ਭਾਈਚਾਰੇ ਦੇ ਹੋਰ ਲੋਕ ਪ੍ਰੈਕਟਿਸ ਕਰ ਰਹੇ ਨੇ, ਜਿਨ੍ਹਾਂ ਦਾ ਪੇਸ਼ਾ ਬੜਾ ਸਹੀ ਹੈ ਜਾਂ ਉਹ ਬੜੇ ਚੰਗੇ ਤਰੀਕੇ ਦੇ ਨਾਲ ਪੇਸ਼ੈਂਟਸ ਦੇ ਨਾਲ ਪੇਸ਼ ਆਉਂਦੇ ਨੇ, ਜਾਂ ਉਹ ਬੜੇ ਪਾਕ ਪਵਿੱਤਰ ਨੇ, ਬੜੇ ਇਮਾਨਦਾਰ ਨੇ, ਆਪਣੇ ਪੇਸ਼ੇ ਨੂੰ ਲੈ ਕੇ ਬੜੇ ਡੈਡੀਕੇਟਡ ਨੇ, ਤਾਂ ਉਹਨਾਂ ਉੱਤੇ ਵੀ ਅਸਰ ਪੈਣਾ ਲਾਜ਼ਮੀ ਹੈ। ਸੁਭਾਵਿਕ ਹੈ ਕਿ ਉਹਨਾਂ ਨੂੰ ਵੀ ਜਦੋਂ ਲੋਕ ਆਪਣੀ ਅਪਾਇੰਟਮੈਂਟ ਬਣਾਉਣਗੇ, ਜਦੋਂ ਉਹਨਾਂ ਨੂੰ ਮਿਲਣ ਦੇ ਲਈ ਜਾਣਗੇ, ਤਾਂ ਉਸ ਐਂਗਲ ਤੋਂ ਦੇਖਣਗੇ ਉਹ ਚੀਜ਼ਾਂ ਨੂੰ ਕਿ ਕਿਤੇ ਇਹ ਬੰਦਾ ਤਾਂ ਨਹੀਂ ਉਸ ਤਰ੍ਹਾਂ ਦਾ। ਹਾਲਾਂਕਿ ਸਾਰੇ ਇਸ ਤਰ੍ਹਾਂ ਦੇ ਨਹੀਂ ਹੁੰਦੇ, ਔਰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਲੋਕਾਂ ਨੇ ਬੜੀ ਮਿਹਨਤ ਦੇ ਨਾਲ, ਬੜੀ ਮੁਸ਼ੱਕਤ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਘਾਲ ਕੇ ਆਪਣੇ ਡਾਕਟਰੀ ਪੇਸ਼ੇ ਦੇ ਵਿੱਚ ਆਪਣੇ ਨਾਮ ਬਣਾਏ ਨੇ। ਬੜੇ ਵੱਡੇ ਨਾਮ ਤੁਹਾਨੂੰ ਮਿਲ ਜਾਣਗੇ, ਜਿਹੜੇ ਪੰਜਾਬੀ ਨਾਮ ਮਿਲ ਜਾਣਗੇ, ਔਰ ਜਿਨ੍ਹਾਂ ਨੇ ਆਪਣੀ ਸੇਵਾ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਕੀਤੀ। ਆਪਣੇ ਪੇਸ਼ੇ ਦੇ ਵਿੱਚ ਉਹ ਇਸ ਤਰ੍ਹਾਂ ਵਿਚਰੇ ਕਿ ਕਈ ਮਰੀਜ਼ਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਟਰੀਟ ਕੀਤਾ ਜਿਵੇਂ ਉਹ ਘਰ ਦੇ ਮੈਂਬਰ ਹੁੰਦੇ ਨੇ। ਪਰ ਉਮਰ ਇਜਾਜ਼ ਵਰਗੇ ਘਟੀਆ ਬੰਦੇ ਇਸ ਪੇਸ਼ੇ ਦੇ ਵਿੱਚ ਆ ਕੇ ਇਹਨੂੰ ਨਾ ਸਿਰਫ ਬਦਨਾਮ ਕਰ ਰਹੇ ਨੇ ਬਲਕਿ ਦਾਗਦਾਰ ਕਰ ਰਹੇ ਨੇ, ਜਿਹਦਾ ਅਸਰ ਹੋਰ ਇਸ ਭਾਈਚਾਰੇ ਦੇ ਨਾਲ ਸੰਬੰਧਿਤ ਜਾਂ ਆਪਣੇ ਏਸ਼ੀਅਨ ਭਾਈਚਾਰੇ ਦੇ ਨਾਲ ਕਹਿ ਲਓ ਜਾਂ ਭਾਰਤੀ ਮੂਲ ਦੇ ਨਾਲ ਸੰਬੰਧਿਤ ਹੋਰਨਾਂ ਡਾਕਟਰਾਂ ਉੱਤੇ ਵੀ ਪੈਂਦਾ। ਸੋ ਉਮਰ ਇਜਾਜ਼ ਦੀਆਂ ਇਹਨਾਂ ਹਰਕਤਾਂ ਦੇ ਨਾਲ ਉਹਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ। ਹੁਣ ਇਸ ਮਾਮਲੇ ਦੀ ਜਾਂਚ ਕਈ ਮਹੀਨੇ ਚੱਲੂਗੀ ਤੇ ਪਤਾ ਲੱਗਿਆ ਕਿ ਕਈ ਬੱਚਿਆਂ ਦੀਆਂ ਜਿਹੜੇ 6-7 ਸਾਲ ਤੋਂ ਉਮਰ ਤੇ ਵੱਡੇ ਸੀਗੇ, ਉਹਨਾਂ ਦੀਆਂ ਵੀ ਕਾਫੀ ਵੀਡੀਓਜ਼ 13,000 ਵੀਡੀਓਜ਼ ਇਹਦੀ ਹਾਰਡ ਡਰਾਈਵ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਸੰਬੰਧੀ ਮਾਮਲੇ ਸੰਬੰਧੀ ਜਾਂਚ ਦੇ ਦੌਰਾਨ ਹੋਰ ਵੀ ਖੁਲਾਸੇ ਹੋ ਸਕਣਗੇ। ਫਿਲਹਾਲ ਉਮਰ ਇਜਾਜ਼ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।